ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਮੂਕ ਉਚ ਰਹੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਕਿ ਇਹੋ ਮਨ ਅਵਰਨ ਸਦਾ ਅਬਨਾਸੀ। ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਕਿ ਇਹੋ ਮਨ ਅਵਰਨ ਸਦਾ ਅਬਨਾਸੀ। ਕਿ ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗੀ। ਇਸ ਮਨ ਕਾ ਮਮਤਾ ਕਿੱਥੋਂ ਲਾਗੀ। ਪੰਡਤ ਇਸਕਾ पंडित इस मन का करहो विचार।
ਸਦਾ ਰਹਾ ਹਰਿ ਕੀ ਸਰਨਾਈ। ਸੋ ਪੰਡਤ ਜੋ ਤਹਾਂ ਗੁਨਾ ਕੀ ਪੰਡ ਉਤਾਰੈ। ਅਨ ਦਿਨ ਏਕਾ ਨਾਮ ਬਖਾੜੈ। ਸਤਿਗੁਰ ਕੀ ਉਹ ਦਿਖਿਆਲੇ। ਸਤਿਗੁਰ ਆਗੈ ਸੀਸ ਧਰੀ। ਸਦਾ ਅਲਗ ਰਹਿ ਨਿਰਵਾਣ। ਸੋ ਪੰਡਤ ਦਰਗਹਿ ਪਰਵਾਨ। ਸਭਨਾ ਮਹਿ ਏਕੋ ਏਕ ਬਖਾਣੈ। ਜਾਂ ਏਕੋ ਵੇਖੈ ਤਾਂ ਏਕੋ ਜਾਣੈ। ਜਾ ਕਾ ਬਖਸ਼ੇ ਮਿਲੇ ਸੋਈ। ਐਥੈ ਓਥੈ ਸਦਾ ਸੁਖ ਹੋਈ। ਕਹਿਤ ਨਾਨਕ ਕਬਨ ਬਿਦ ਕਰੇ ਕਿਆ ਕੋਈ। ਸੋਈ ਮੁਕਤ ਜਾ ਕਾ ਕਿਰਪਾ ਹੋਈ। ਅਨ ਦਿਨ ਹਰ ਗੁਣ ਗਾਵੈ ਸੋਈ। ਸ਼ਾਸਤਰ ਵੇਦ ਕੀ ਫਿਰ ਕੂਕ ਨ ਹੋਈ। ਅਨ ਦਿਨ ਹਰ ਗੁਣ ਗਾਵੈ ਸੋਈ। ਸ਼ਾਸਤਰ ਵੇਦ ਕੀ ਫਿਰ ਕੂਕ ਨ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਭਾਵਨਾ ਪ੍ਰੇਮ ਸਹਿਤ ਹੋਰ ਵੀ ਕੋਈ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਣੀ ਨਾਮੇ ਇੱਕ ਪੰਡਿਤ ਚੱਲ ਕੇ ਆਇਆ, ਜੋ ਵੇਦਾਂ ਸ਼ਾਸਤਰਾਂ ਦਾ ਬਹੁਤ ਪੜ੍ਹਿਆ ਹੋਇਆਂ ਦਾ ਵਿਚਾਰਿਆਂ ਦਾ ਮਨ ਵਿੱਚ ਹੰਕਾਰ ਕਰਦਾ ਸੀ ਕਿ ਮੇਰੇ ਕੋਲ ਬੜੀ ਵੱਡੀ ਵਿਦਵਤਾ ਹੈ। ਸਤਿਗੁਰਾਂ ਦੇ ਕੋਲ ਆ ਕੇ ਕਹਿਣ ਲੱਗਾ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪਣੇ ਸਿੱਖਾਂ ਨੂੰ ਵੇਦ ਸ਼ਾਸਤਰਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਪੜ੍ਹਾਇਆ ਕਰੋ। ਇਉਂ ਬਹੁਤ ਸਾਰੇ ਕੋਈ ਸ਼ਲੋਕ ਵੇਦਾਂ ਸ਼ਾਸਤਰਾਂ ਦੇ ਪੜ੍ਹ ਕੇ ਸੁਣਾਉਣ ਲੱਗ ਪਏ ਹੈ। ਇਹ ਜਿਸ ਕਰਕੇ ਮੇਰੇ ਜਿਹੜਾ ਪ੍ਰਭਾਵ ਹੈ ਇਹ ਵੇਦਾਂ ਸ਼ਾਸਤਰਾਂ ਦਾ ਇਹਨਾਂ ਸਿੱਖਾਂ ਦੇ ਉੱਪਰ ਪੈ ਜਾਵੇ ਤੇ ਮੇਰੇ ਪਿੱਛੇ ਲੱਗ ਜਾਣਗੇ। ਆਪਣੀ ਮੰਨਤਾ ਕਰਾਉਣ ਦੇ ਵਾਸਤੇ ਸਾਧ ਸੰਗਤ ਦੇ ਗੁਰੂ ਚਰਨਾਂ ਵਿੱਚ ਜਾ ਕੇ ਇਵੇਂ ਕਰਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਹੇ ਪੰਡਿਤ ਜੀ, ਮਨ ਦੇ ਬਾਬਤ ਵੀ ਕਦੇ ਤੁਸੀਂ ਵਿਚਾਰ ਕੀਤੀ ਹੈ ਕਿ ਨਹੀਂ? ਮਹਾਰਾਜ ਸੱਚੇ ਪਾਤਸ਼ਾਹ, ਮੈਂ ਤੁਹਾਡਾ ਵਚਨ ਸਮਝਿਆ ਨਹੀਂ ਹਾਂ। ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਫਿਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਜਗਤ ਅੰਦਰ
ਇਹ ਮਨ ਦੀ ਕਿਹੋ ਜਿਹੀ ਹਾਲਤ ਹੈ। ਮਨ ਨੂੰ ਜਗਤ ਦੀ ਜਿਹੜੀ ਮੋਹ ਮਮਤਾ ਕਿੱਥੋਂ ਲੱਗੀ ਹੋਈ ਹੈ। ਇਹ ਮਨ ਗ੍ਰਿਸ਼ਟੀ ਹੈ ਕਿ ਜਾਂ ਉਦਾਸੀ ਹੈ। ਇਹ ਕੋਈ ਸਵਾਲ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਇਹਨਾਂ ਦਾ ਜਵਾਬ ਦਿੱਤਾ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਿਆ, ਹੈ ਗਰੀਬ ਨਿਵਾਜ ਸਤਿਗੁਰੂ ਜੀ, ਠੀਕ ਹੈ ਮੈਂ ਵੇਦ ਸ਼ਾਸਤਰ ਪੜ੍ਹੇ ਜ਼ਰੂਰ ਹਨ, ਪਰ ਮੇਰੇ ਕੋਲ ਇਹ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਪ ਹੀ ਸ਼ਬਦ ਦੇ ਰਾਹੀਂ ਰਹਾਉ ਪਰ ਦੀਆਂ ਅਗਲੀਆਂ ਪੰਕਤੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦੇ ਕਰਕੇ ਉਪਦੇਸ਼ ਬਖਸ਼ਿਆ ਹੈ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਭ ਸੰਗਤ ਅਸੀਸ ਬਖਸ਼ਿਸ਼ ਕਰੋ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਲਾਦ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਸਰੇ ਸੁਰ ਤਾਲ ਦੇ ਵੀ ਸ਼ਬਦ ਉਚਾਰਨ ਕਰ ਰਹੇ ਨੇ। ਜਿਵੇਂ ਪਹਿਲੇ ਸੁਰ ਤਾਲ ਵੀ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਸਨ, ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੂਸਰੇ ਸੁਰ ਤਾਲ ਵਿੱਚ ਬਖਸ਼ਿਸ਼ ਕਰ ਰਹੇ ਹੈ। ਸੁਰ ਤਾਲ ਤੋਂ ਭਾਵ ਕਿ ਜਦੋਂ ਰਾਗੀ ਸਿੰਘ ਸ਼ਬਦਾਂ ਨੂੰ ਗਾਇਨ ਕਰਦੇ ਹਨ ਪਹਿਲੇ ਘਰ ਵਿੱਚ, ਦੂਸਰੇ ਘਰ ਵਿੱਚ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਘਰ ਦੂਜਾ ਲਿਖਿਆ ਹੈ। ਦੂਸਰੇ ਸੁਰ ਤਾਲ ਅੰਦਰ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਮੰਗਲ ਕਰਦੇ ਹਨ। ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ ਕਿ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ, ਉਸ ਵਾਹਿਗੁਰੂ ਦੀ ਜੋ ਸ਼ਕਤੀ ਹੈ ਜੀਵਾਂ ਦੀ ਲੈਤਾ ਕਰਨ ਵਾਲਾ ਐਸਾ ਇੱਕ ਅਦੁੱਤੀ ਸਰੂਪ ਹੈ ਜਿਸ ਕਰਕੇ ਹਰ ਇੱਕ ਘਟ ਦੇ ਅੰਦਰ ਪ੍ਰਕਾਸ਼ ਹੋ ਰਿਹਾ ਹੈ। ਉਸ ਵਾਹਿਗੁਰੂ ਜੋਤੀ ਸਰੂਪ ਨੂੰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਸਾਧ ਚੇਤਨ ਸਰੂਪ ਹਨ ਔਰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਦੇ ਜਿਨ੍ਹਾਂ ਦਾ ਸੱਚਾ ਸਰੂਪ ਹੈ, ਨਿਰਗੁਣ ਨੇ ਸਰਗੁਣ ਸਰੂਪ ਧਾਰਨ ਕੀਤਾ ਹੈ। ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਪਿਆਰੇ ਪ੍ਰਮਾਤਮਾ ਦੇ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਇਹੋ ਮਨ ਗਿਰੀ ਇਹੋ ਮਨ ਉਦਾਸੀ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਕਹਿਣ ਲੱਗੇ, ਹੈ ਪੰਡਿਤ ਜੀ, ਇਹ ਮਨ ਦੇ ਬਾਬਤ ਤੁਸੀਂ ਵਿਚਾਰ ਕਰਕੇ ਦੱਸੋ। ਰਹਾਉ ਪਦ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ, ਪੰਡਿਤ ਇਸ ਮਨ ਕਾ ਕਰਹੁ ਵਿਚਾਰ। ਕਹਿੰਦੇ ਹਨ ਕਿ ਪੰਡਿਤ ਜੀ ਮਨ ਦੇ ਬਾਬਤ ਵੀ ਵਿਚਾਰ ਕਰਿਆ ਕਰੋ, ਕਿਉਂਕਿ ਮਨ ਦਾ ਹੀ ਤਾਂ ਸਾਧ ਸੰਗਤ ਸਾਰਾ ਪਵਾੜਾ ਹੈ। ਮਨ ਹੀ ਇੰਦਰੀਆਂ ਨੂੰ ਪ੍ਰੇਰਿਤ ਕਰਦਾ ਹੈ। ਜੇ ਮਨ ਚੰਗੇ ਪਾਸੇ ਲੱਗਾ ਹੋਵੇ ਫਿਰ ਕਦੇ ਵੀ ਮਨੁੱਖ ਸਾਧ ਸੰਗਤ ਬੁਰੇ ਕਰਮ ਨਾ ਕਰੇ। ਜੇ ਕਿਤੇ ਮਨ ਚੰਗੇ ਪਾਸੇ ਲੱਗਾ ਹੋਵੇ ਤਾਂ ਮਨ ਬੁਰੇ ਪਾਸੇ ਲੱਗਣੇ ਕਰਕੇ, ਬੁਰਿਆਈ, ਬੁਰੇ ਵਿਚਾਰ ਮਿਲਣੇ ਕਰਕੇ ਇਸ ਮਨ ਨੂੰ, ਬੁਰੀ ਸੰਗਤ ਦਾ ਰੰਗ ਮਿਲਣੇ ਕਰਕੇ ਇਸ ਮਨ ਨੂੰ ਬੁਰੇ ਕੰਮ ਕਰਨ ਵਾਸਤੇ ਸਾਧ ਸੰਗਤ ਇੰਦਰੀਆਂ ਨੂੰ ਪ੍ਰੇਰਿਤ ਕਰਦਾ ਹੈ। ਕਿਉਂਕਿ ਤਨ ਤਾਂ ਇੱਕ ਵਸੀਲਾ ਹੈ। ਕੁਝ ਵੀ ਕਰਨਾ ਹੁੰਦਾ ਤੇ ਅਸੀਂ ਕਹਿੰਦੇ ਹਾਂ ਜੀ ਸਾਡਾ ਫਲਾਣੇ ਥਾਂ ਤੇ ਦੇਖਣ ਨੂੰ ਮਨ ਕਰਦਾ ਹੈ, ਬੋਲਣ ਨੂੰ ਮਨ ਕਰਦਾ ਹੈ, ਕੁਝ ਖਾਣ ਨੂੰ ਮਨ ਕਰਦਾ ਹੈ, ਸੁਣਨ ਨੂੰ ਮਨ ਕਰਦਾ ਹੈ, ਕਿਤੇ ਜਾਣ ਨੂੰ ਮਨ ਕਰਦਾ ਹੈ। ਸਭ ਕੁਝ ਮਨ ਹੀ ਕਰਦਾ ਹੈ ਤਾਂ ਤਨ ਤਾਂ ਫਿਰ ਇੱਕ ਵਸੀਲਾ ਹੋਇਆ। ਇਹੋ ਮਨ ਨੂੰ ਜੇਕਰ ਚੰਗੇ ਵਿਚਾਰ ਮਿਲਣ, ਚੰਗੀ ਸੰਗਤ ਮਿਲੇ
ਔਰ ਸਾਧ ਸੰਗਤ ਚੰਗੀ ਸੰਗਤ ਦਾ ਰੰਗ ਚੜ੍ਹੇ, ਚੰਗੇ ਸ਼ੁਭ ਗੁਣ ਧਾਰਨ ਕਰਵਾਏ ਜਾਣ, ਫਿਰ ਇਹ ਮਨ ਕਦੇ ਵੀ ਇੰਦਰੀਆਂ ਨੂੰ ਬੁਰੇ ਕੰਮ ਕਰਨ ਵਾਸਤੇ ਪ੍ਰੇਰਿਤ ਨਾ ਕਰੇ। ਕੀ ਕਾਰਨ ਹੈ ਮਨੁੱਖ ਦੇ ਬੁਰੇ ਕੰਮ ਕਰਨ ਦਾ ਇੰਦਰੀਆਂ ਦੇ ਨਾਲ? ਕਿਉਂਕਿ ਮਨ ਨੂੰ ਨਾ ਤਾਂ ਚੰਗੇ ਵਿਚਾਰ ਮਿਲਦੇ ਨੇ, ਨਾ ਚੰਗੀ ਸੰਗਤ ਮਿਲਦੀ ਹੈ, ਨਾ ਚੰਗੀ ਸਿੱਖਿਆ ਧਾਰਨ ਕਰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਮਨ ਦੇ ਬਾਬਤ ਵੀ ਵਿਚਾਰ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਪ੍ਰਾਰੰਭਤਾ ਵਿੱਚ ਕੋਈ ਸਵਾਲ ਕੀਤੇ ਹਨ। ਕਹਿੰਦੇ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ। ਇਹ ਪੰਡਿਤ ਜੀ ਇਹ ਸਾਨੂੰ ਇਹ ਜਵਾਬ ਦੇਵੋ, ਇਹ ਮਨ ਗ੍ਰਸਤੀ ਹੈ ਕਿ ਉਦਾਸੀ ਹੈ? ਉਦਾਸੀ ਤੋਂ ਭਾਵ ਜਿਸ ਨੇ ਗ੍ਰਸਤ ਆਸ਼ਰਮ ਵਿੱਚ ਨਹੀਂ ਪ੍ਰਵੇਸ਼ ਹੋਣਾ ਕੀਤਾ, ਜੋ ਗ੍ਰਸਤੀ ਨਹੀਂ ਬਣਿਆ। ਸਤਿਗੁਰਾਂ ਨੇ ਸਵਾਲ ਕੀਤਾ, ਹੈ ਪੰਡਿਤ ਜੀ ਦੱਸੋ ਇਹ ਮਨ ਗ੍ਰਸਤੀ ਹੈ ਕਿ ਉਦਾਸੀ ਹੈ? ਇਹੋ ਮਨ ਅਵਰਨ ਸਦਾ ਅਵਨਾਸੀ। ਕਿ ਜਾਂ ਫਿਰ ਇਹ ਜਿਹੜਾ ਮਨ ਅਵਰਨ ਹੈ, ਭਾਵ ਕਿ ਇਸ ਮਤ ਦੇ ਜਿਹੜਾ ਪੜਦਾ ਪਿਆ ਹੋਇਆ ਹੈ, ਭਰਮ ਰੂਪੀ ਪੜਦਾ ਪਿਆ ਹੈ, ਅਵਰਨ ਦਾ ਪੜਦਾ ਪਿਆ ਹੈ, ਹੰਕਾਰ ਦਾ ਪੜਦਾ ਪਿਆ ਹੋਇਆ ਹੈ, ਜਾਂ ਫਿਰ ਇਹ ਜਿਹੜਾ ਮਨ ਹੈ ਅਵਿਨਾਸ਼ੀ, ਨਾਸ ਤੋਂ ਰਹਿਤ ਹੈ। ਇਹੋ ਮਨ ਚੰਚਲ ਕਿ ਇਹੋ ਮਨ ਵੈਰਾਗੀ। ਇਹ ਮਨ ਚੰਚਲ ਹੈ ਕਿ ਵੈਰਾਗਵਾਨ ਹੈ? ਕਿਉਂਕਿ ਮਨ ਦੀ ਚੰਚਲਤਾ ਹੀ ਹੈ, ਬਾਰ-ਬਾਰ ਭਟਕਦਾ ਹੈ। ਕਹਿੰਦੇ ਦੱਸੋ ਇਹ ਮਨ ਚੰਚਲ ਹੈ ਕਿ ਜਾਂ ਫਿਰ ਵੈਰਾਗੀ ਹੈ? ਇਸ ਮਨ ਕਾ ਮਮਤਾ ਕਿੱਥੋਂ ਲਾਗੀ। ਜੇ ਇਸ ਮਨ ਨੂੰ ਜਗਤ ਦੀ ਮੋਹ ਮਮਤਾ ਲੱਗੀ ਹੈ, ਇਹ ਵੀ ਦੱਸੋ ਕਿ ਮਮਤਾ ਲੱਗੀ ਕਿੱਥੋਂ ਹੈ? ਇਹ ਜਦੋਂ ਸਤਿਗੁਰਾਂ ਨੇ ਸਵਾਲ ਕੀਤੇ ਹਨ ਤੇ ਸਾਧ ਸੰਗਤ ਤੋਂ ਨਿਰਾਸ਼ਾ ਜਿਹਾ ਹੋ ਕੇ ਚੁੱਪ ਕਰ ਗਿਆ। ਪਹਿਲਾਂ ਬੜੇ ਬੋਲਦਾ ਸੀ, ਵੇਦਾਂ ਸ਼ਾਸਤਰਾਂ ਦੇ ਬੋਲ ਪੜ੍ਹ ਕਰਕੇ ਗਿਆਨ ਕਾਣ ਪੜ੍ਹ ਕੇ ਸੁਣਾਉਂਦਾ ਸੀ, ਪਰ ਜਦੋਂ ਹਜ਼ੂਰ ਨੇ ਇਹ ਸਵਾਲ ਕੀਤੇ ਤੇ ਫਿਰ ਨਿਰਾਸ਼ਾ ਜਿਹਾ ਹੋ ਕੇ, ਨਿੰਮੋ ਝੂਣਾ ਜਿਹਾ ਹੋ ਕੇ ਸਤਿਗੁਰਾਂ ਦੇ ਕੋਲ ਖੜ ਕੇ ਬੇਨਤੀ ਕੀਤੀ ਹੱਥ ਜੋੜ ਕੇ, ਸਤਿਗੁਰੂ ਜੀ ਇਹਨਾਂ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਨੇ ਫਿਰ ਅੰਤਰੇ ਭਾਵ ਦੇ ਵਿੱਚ ਦੁਬਾਰਾ ਇਹ ਪੰਕਤੀਆਂ ਉਚਾਰਨ ਕਰਕੇ ਬਚਨ ਕੀਤਾ। ਕਹਿਣ ਲੱਗੇ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ। ਕਹਿੰਦੇ ਹਨ ਕਿ ਜੇਕਰ ਮਨੁੱਖ ਹਰ ਸਮੇਂ ਗ੍ਰਸਤੀਆਂ ਦੇ ਵਿੱਚ ਰਹਿਣਾ ਕਰਦਾ ਹੈ, ਜਿਹੜੇ ਗ੍ਰਸਤ ਧਰਮ ਦੇ ਵਿੱਚ ਪ੍ਰਵੇਸ਼ ਹਨ ਉਹਨਾਂ ਦੀ ਸੰਗਤ ਕਰਦਾ ਹੈ, ਫਿਰ ਇਹ ਮਨ ਜਿਹੜਾ ਗ੍ਰਸਤ ਰੂਪ ਹੋ ਜਾਣਾ ਕਰਦਾ ਹੈ। ਉਹ ਜਿਹੇ ਇਹਨੂੰ ਵਿਚਾਰ ਮਿਲਦੇ ਹਨ, ਉਹ ਜਿਹੇ ਇਸ ਨੂੰ ਗੁਣ ਧਾਰਨ ਕਰਨ ਵਾਸਤੇ ਮਿਲਦੇ ਹਨ, ਉਹ ਜਿਹਾ ਹੀ ਇਸ ਮਨ ਨੂੰ ਰੰਗ ਚੜ੍ਹਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਇਹੋ ਮਨ ਉਦਾਸੀ। ਜੇ ਮਹਾਤਮਾ ਦੀ ਸੰਗਤ ਕਰ ਲਵੇ, ਉਦਾਸੀਆਂ ਦੇ ਕੋਲ ਬੈਠ ਜਾਵੇ, ਫਿਰ ਮਨ ਜਿਹੜਾ ਹੈ ਨਾ ਸੁਭਾਵਿਕ ਹੀ ਉਦਾਸੀਆਂ ਵਾਲੇ ਗੁਣ ਧਾਰਨ ਕਰਨ ਲੱਗ ਪੈਂਦਾ ਹੈ। ਉਹਨਾਂ ਦੀ ਸੰਗਤ ਕਰਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਮਨ ਹੈ, ਇਹਦੇ ਉੱਪਰ ਜੇਕਰ ਸੰਸਾਰ ਦੇ ਭਰਮਾਂ ਵਿੱਚ ਪਏ ਹੋਏ ਜਗਤ ਦੇ ਭਰਮਾਂ ਭੁਲੇਖਿਆਂ ਵਿੱਚ ਪੈਣ ਵਾਲੇ ਵਹਿਮਾਂ ਭਰਮਾਂ ਵਿੱਚ ਜੀਵਾਂ ਦੀ ਸੰਗਤ ਕਰਦਾ ਹੈ, ਉਹਨਾਂ ਦੀ ਐਸੀ ਸੰਗਤ ਕਰਨੇ ਕਰਕੇ ਮਨ ਤੇ ਹੰਕਾਰ ਦਾ ਪਰਦਾ ਪੈ ਜਾਂਦਾ ਹੈ, ਜਾਂ ਫਿਰ ਭਰਮ ਰੂਪੀ ਪਰਦਾ ਪੈ ਜਾਂਦਾ ਹੈ। ਫਿਰ ਕਹਿੰਦੇ ਹਨ ਕਿ ਜੇ ਨਾਸ ਤੋਂ ਰਹਿਤ ਪਰਮਾਤਮਾ ਦੀ ਸੰਗਤ ਕਰੇ, ਵਾਹਿਗੁਰੂ ਨੂੰ ਯਾਦ ਕਰੇ, ਫਿਰ ਅਮਨਾਸੀ ਹੋ ਜਾਂਦਾ ਹੈ। ਫਿਰ ਕਦੇ ਬਾਰ-ਬਾਰ ਇਹ ਜਗਤ ਵਿੱਚ ਸਰੀਰਾਂ ਦੇ ਦੇਹਾਂ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਇਹ ਜਿਹੜੀ ਆਤਮਾ, ਇਹ ਮਨ ਹੈ, ਫਿਰ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਸੰਗਤ ਦਾ ਕਿੱਡਾ ਵੱਡਾ ਪ੍ਰਭਾਵ ਹੈ। ਹਜ਼ੂਰ ਕਹਿੰਦੇ ਕਿ ਇਹੋ ਮਨ ਚੰਚਲ ਕਿ ਇਹੋ ਮਨ ਵੈਰਾਗੀ। ਜੇ ਚੰਚਲ ਮਤੀਆਂ ਦੀ ਸੰਗਤ ਕਰ ਲਵੇ, ਫਿਰ ਮਨ ਚੰਚਲ ਹੋ ਜਾਂਦਾ ਹੈ, ਉਹਨਾਂ ਵਰਗਾ ਰੰਗ ਚੜ੍ਹ ਜਾਂਦਾ ਇਸ ਮਨ ਨੂੰ। ਜੇ ਉਦਾਸ ਰਹਿਣ ਵਾਲੇ, ਉਦਾਸੀ ਤੋਂ ਭਾਵ ਜਿਹੜੇ ਤਿੰਨਾਂ ਗੁਣਾਂ ਤੋਂ ਅਤੀਤ ਹੋ ਕਰਕੇ ਰਹਿੰਦੇ ਹਨ, ਜਿਨ੍ਹਾਂ ਨੂੰ ਜਗਤ ਦੀ ਮੋਹ ਮਮਤਾ ਥੋੜ੍ਹੀ ਜਿੰਨੀ ਵੀ ਲੱਗਦੀ ਨਹੀਂ ਹੈ, ਕੇਵਲ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੁੰਦਾ ਹੈ। ਸੰਸਾਰ ਤੋਂ ਸੁਰਤ ਉਹਨਾਂ ਨੇ ਆਪਣੀ ਉੱਚੀਆਂ ਉਠਾ ਲਈ ਹੁੰਦੀ ਹੈ। ਜੇ ਐਸੇ ਚੌਥੇ ਪਰ ਦੀ ਵਿਚਾਰ ਕਰਨ ਵਾਲਿਆਂ ਦੀ ਸੰਗਤ ਕਰ ਲਵੇ ਤੇ ਫਿਰ ਮਨ ਉਦਾਸੀ ਹੋ ਜਾਂਦਾ, ਵੈਰਾਗੀ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਹਨ ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਸਵਾਲ ਕੀਤਾ ਤੇ ਸਾਧ ਸੰਗਤ ਤੋਂ ਪੰਡਿਤ ਚੁੱਪ ਕੀਤਾ ਰਿਹਾ।
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਪਦ ਵਿੱਚ ਅੱਗੋਂ ਜਵਾਬ ਦਿੰਦੇ ਹੋਏ ਉਚਾਰਦੇ ਹਨ। ਪੰਡਿਤ ਇਸ ਮਨ ਕਾ ਕਰਹੁ ਵਿਚਾਰ। ਕਹਿਣ ਲੱਗੇ ਹੈ ਪੰਡਿਤ ਜੀ, ਇਸ ਮਨ ਦਾ ਵਿਚਾਰ ਕਰੋ, ਨੂੰ ਮਮਤਾ ਕਿੱਥੋਂ ਲੱਗੀ ਹੈ? ਜਗਤ ਦੀ ਮੋਹ ਮਮਤਾ ਕਿਵੇਂ ਇਸ ਮਨ ਨੂੰ ਲੱਗੀ ਹੈ? ਜਾਂ ਫਿਰ ਇਹ ਮਨ ਕਿਵੇਂ ਚੰਚਲ ਬਣ ਜਾਂਦਾ ਤੇ ਕਿਵੇਂ ਉਦਾਸੀ ਹੋ ਜਾਂਦਾ, ਕਿਵੇਂ ਗ੍ਰਸਤੀ ਬਣਦਾ ਹੈ, ਕਿਵੇਂ ਵੈਰਾਗੀ ਬਣ ਜਾਂਦਾ ਹੈ? ਇਸ ਬਾਬਤ ਵਿਚਾਰ ਕਰਕੇ ਦੱਸੋ। ਆਵਰ ਕੇ ਬਹੁਤਾ ਪੜ੍ਹੈ ਉਠਾਵਹਿ ਭਾਰ। ਕਿ ਹੋਰ ਤਾਂ ਬਹੁਤ ਸਾਰੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹੋ, ਕਿੰਨਾ ਕਿੰਨਾ ਭਾਰ ਆਪਣੇ ਸਿਰ ਤੇ ਚੱਕੀ ਫਿਰਦੇ ਹੋ ਗ੍ਰੰਥਾਂ ਦਾ। ਕਿਉਂਕਿ ਅੱਜ ਵਰਗਾ ਯੁੱਗ ਨਹੀਂ ਸੀ ਉਸ ਸਮੇਂ ਸਾਧ ਸੰਗਤ ਜੀ। ਹੁਣ ਤਾਂ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਕਿੰਨੇ ਮੋਬਾਈਲ, ਲੈਪਟਾਪ ਵਗੈਰਾ, ਕੰਪਿਊਟਰ ਦੇ ਰਾਹੀਂ ਸਾਧ ਸੰਗਤ ਕਿੰਨੇ ਕਿੰਨੇ ਗ੍ਰੰਥ ਇਹਨਾਂ ਵਿੱਚ ਸਾਂਭ ਕੇ ਰੱਖੇ ਜਾਂਦੇ ਹੈ। ਪਰ ਉਸ ਸਮੇਂ ਐਸਾ ਯੁੱਗ ਨਹੀਂ ਸੀਗਾ, ਇੰਨੀ ਤਕਨੀਕ ਨਹੀਂ ਸੀ। ਉਸ ਸਮੇਂ ਜਿਹੜੇ ਵਿਦਵਾਨ ਲੋਕ ਹੋਇਆ ਕਰਦੇ, ਬੜੇ ਬੜੇ ਭਾਰ ਗ੍ਰੰਥਾਂ ਦੇ ਸਿਰ ਤੇ ਚੁੱਕ ਕੇ ਲਈ ਫਿਰਿਆ ਕਰਦੇ ਸਨ। ਕਿੰਨਾ ਕਿੰਨਾ ਭਾਰ ਗ੍ਰੰਥਾਂ ਦਾ, ਕਿਤੇ ਜਾਣਾ ਨਾਲ ਉਹਨਾਂ ਨੇ ਗ੍ਰੰਥਾਂ ਦੀ ਪੰਡ ਆਪਣੇ ਸਿਰ ਤੇ ਚੱਕੀ ਹੋਇਆ ਕਰਦੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਹ ਪੰਡਿਤ ਜੀ ਦੇਖੋ, ਆਵਰ ਕੇ ਬਹੁਤਾ ਪੜ੍ਹੇ ਉਠਾਵਹਿ ਭਾਰ। ਕਿੰਨਾ ਕਿੰਨਾ ਭਾਰ ਚੱਕੀ ਫਿਰਦੇ ਹੋ ਗ੍ਰੰਥਾਂ ਦਾ, ਔਰ ਹੋਰ ਕਿੰਨਾ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡ ਆਦਿ ਤੁਸੀਂ ਪੜ੍ਹਦੇ ਹੋ, ਪਰ ਕਦੇ ਮਨ ਦੇ ਬਾਬਤ ਵੀ ਵਿਚਾਰ ਕੀਤੀ ਹੈ? ਇਸ ਲਈ ਇਹ ਪੰਡਿਤ ਜੀ, ਇਹ ਵਿਦਵਾਨ ਜੀ, ਤੁਸੀਂ ਮਨ ਦੇ ਬਾਬਤ ਵੀ ਵਿਚਾਰ ਕਰੋ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਮਾਇਆ ਮਮਤਾ ਕਰਤੈ ਲਾਈ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਦੱਸੋ, ਇਹ ਜਗਤ ਦੀ ਮਾਇਆ ਦੀ ਮਮਤਾ ਕਿਵੇਂ ਇਸ ਸੰਸਾਰ ਨੂੰ ਲੱਗੀ ਹੋਈ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਰਨ ਹਾਰੇ ਕਰਦੇ ਪ੍ਰਮਾਤਮਾ ਨੇ ਆਪ ਹੀ ਜਗਤ ਦੇ ਜੀਵਾਂ ਨੂੰ ਮਾਇਆ ਮਮਤਾ ਲਾਈ ਹੈ। ਜਗਤ ਦੀ ਮੋਹ ਦੀ ਮਮਤਾ ਲਗਾ ਦਿੱਤੀ ਹੈ। ਮਾਇਆ ਵੀ ਸਾਧ ਸੰਗਤ ਪ੍ਰਤੱਖ ਪੈਸੇ ਧਨ ਦੌਲਤ ਨਹੀਂ ਹੈ। ਕਿਉਂਕਿ ਜੇ ਮਨੁੱਖ ਕਹੇ ਕਿ ਮੈਂ ਤਾਂ ਤਿਆਗੀ ਬਹੁਤ ਵੱਡਾ ਜੀ, ਮੈਂ ਪੈਸਿਆਂ ਨੂੰ ਹੱਥ ਨਹੀਂ ਲਾਉਂਦਾ, ਧਨ ਪਦਾਰਥਾਂ ਨੂੰ ਮੈਂ ਤਾਂ ਛੂੰਹਦਾ ਤੱਕ ਵੀ ਨਹੀਂ, ਤੇ ਉਹ ਕਹਿੰਦੇ ਤਿਆਗੀ ਨਹੀਂ ਬਣ ਸਕਦਾ। ਤਿਆਗ ਉਦੋਂ ਹੋ ਸਕਦਾ ਹੈ, ਅਸਲ ਤਿਆਗੀ ਉਦੋਂ ਬਣ ਸਕਦਾ ਹੈ ਜਦੋਂ ਅੰਦਰ ਦੇ ਵਿਕਾਰਾਂ ਦਾ, ਔਗੁਣਾਂ ਦਾ ਵੀ ਤਿਆਗ ਕਰੇਗਾ। ਆਪਣਾ ਆਪ ਹੰਕਾਰ ਵੀ ਜਦੋਂ ਤਿਆਗ ਦੇਵੇਗਾ, ਆਪਣਾ ਆਪ ਅਭਾਵ ਕਰ ਦੇਵੇ, ਉਦੋਂ ਅਸਲ ਦੇ ਵਿੱਚ ਤਿਆਗੀ ਬਣਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਜਗਤ ਦੀ ਐਸੀ ਜਿਹੜੀ ਮੋਹ ਮਮਤਾ ਕਰਨ ਹਾਰੇ ਪਰਮਾਤਮਾ ਨੇ ਲਗਾਈ ਹੈ, ਉਹ ਚਾਹੇ ਪ੍ਰਤੱਖ ਪੈਸੇ ਧਨ ਦੌਲਤ ਹੈ, ਜ਼ਮੀਨਾਂ ਜਾਇਦਾਦਾਂ, ਚਾਹੇ ਸਖੇ ਸੰਬੰਧੀ ਪਰਿਵਾਰ ਦੇ ਜੀਅ ਜਿਹੜੇ ਹਨ, ਧੀਆਂ ਪੁੱਤਰ ਹਨ, ਜਿਨ੍ਹਾਂ ਵਿੱਚ ਮਨ ਪਰਜਨੇ ਕਰਕੇ ਪਰਮਾਤਮਾ ਦੀ ਯਾਦ ਭੁੱਲਦੀ ਹੈ, ਉਹ ਮਾਇਆ ਦਾ ਰੂਪ ਹੀ ਜਾਣੋ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਹੈ ਪੰਡਿਤ ਜੀ, ਇਹ ਕਰਨ ਹਾਰੇ ਪ੍ਰਮਾਤਮਾ ਨੇ ਆਪ ਹੀ ਜਗਤ ਦੇ ਜੀਵਾਂ ਨੂੰ ਮੋਹ ਮਮਤਾ ਲਗਾਈ ਹੈ। ਇਹੋ ਹੁਕਮ ਕਰ ਸ੍ਰਿਸ਼ਟ ਉਪਾਈ। ਇਹ ਹੁਕਮ ਕਰਕੇ ਪਰਮਾਤਮਾ ਨੇ ਆਪਣੀ ਰਜ਼ਾ ਵਿੱਚ ਜਗਤ ਦੇ ਜੀਵਾਂ ਨੂੰ ਰੱਖ ਕੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਇਹ ਆਵਾਗਮਨ ਦਾ ਚੱਕਰ ਪਰਮਾਤਮਾ ਨੇ ਬਣਾਇਆ ਹੈ, ਜੰਮਣ ਮਰਨ ਦਾ, ਕਿ ਮਮਤਾ ਦੇ ਮੋਹ ਦੇ ਬੱਝੇ ਹੋਏ ਜਗਤ ਦੇ ਅੰਦਰ ਜੀਵ ਜਨਮ ਧਾਰਨ ਕਰਦੇ ਹਨ। ਮੌਰ ਦੇ ਮਾਰੇ ਹੋਏ ਮਰ ਜਾਂਦੇ, ਤੇ ਵਾਸ਼ਨਾ ਦੇ ਬੱਝੇ ਹੋਏ ਬਾਰ-ਬਾਰ ਜਗਤ ਦੀ ਮਮਤਾ ਕਰਕੇ ਫਿਰ ਖਿੱਚ ਬਣੀ ਰਹਿੰਦੀ ਸੰਸਾਰ ਵਿੱਚ ਆਉਣ ਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੁਕਮ ਕੀਤਾ ਪਰਮਾਤਮਾ ਨੇ, ਵਾਹਿਗੁਰੂ ਦੀ ਰਜ਼ਾ ਹੈ ਜਿਸ ਕਰਕੇ ਸਾਰੀ ਸ੍ਰਿਸ਼ਟੀ ਇਹ ਪੈਦਾ ਹੋਈ ਹੈ। ਬਾਰ-ਬਾਰ ਜਗਤ ਦੇ ਜੀਵ ਜਨਮ ਧਾਰਨ ਕਰਦੇ ਹਨ। ਗੁਰ ਪ੍ਰਸਾਦੀ ਬੁਝਹੁ ਭਾਈ। ਇਸ ਕਰਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਇਹ ਭਾਈ ਜਨੋ, ਜੋ ਮਹਾਰਾਜ ਸੱਚੇ ਪਾਤਸ਼ਾਹੀ ਦੀ ਪ੍ਰਸਾਦੀ ਕਿਰਪਾ ਹੈ, ਸੱਚੇ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਉਸ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲਓ। ਅਥਵਾ ਇਹ ਮਨ ਨੂੰ ਜੇਕਰ ਬੁੱਝਣਾ ਹੈ ਕਿ ਮਮਤਾ ਕਿੱਥੋਂ ਲੱਗੀ ਹੈ, ਔਰ ਇਸ ਜਗਤ ਦੀ ਮੋਹ ਮਮਤਾ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਬੁੱਝਿਆ ਜਾ ਸਕਦਾ ਹੈ। ਸਦਾ ਰਹੋ ਹਰਿ ਕੀ ਸਰਣਾਈ। ਜੇ ਆਪਣੇ ਮਨ ਨੂੰ ਬੁੱਝ ਲਵੋਗੇ ਕਿ ਮਨਾ ਤੂੰ ਤਾਂ ਪਰਮਾਤਮਾ ਦੇ ਅੰਸ਼ ਹੈ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਲਈ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ ਲਵੋਗੇ। ਭਾਵ ਫਿਰ ਸਰੀਰ ਕਰਕੇ ਭਾਵੇਂ ਜਗਤ ਦੇ ਅੰਦਰ ਵਿਚਰਦੇ ਰਹੋਗੇ, ਪਰ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹੇਗਾ। ਜਿਵੇਂ ਭਗਤ ਨਾਮਦੇਵ ਜੀ ਨੇ ਪਾਵਨ ਸ਼ਲੋਕ ਉਚਾਰਨ ਕੀਤਾ, ਕਹਿੰਦੇ ਹਨ ਨਾਮਾ ਕਹਿ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਮ। ਸਰੀਰ ਦੇ ਨਾਲ ਭਾਵੇਂ ਧਰਮ ਦੀ ਕਿਰਤ ਵੀ ਕਰਦਾ ਹੈ, ਪਰ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹੇਗਾ। ਸੋ ਪੰਡਤ ਜੋ ਤਹਾ ਗੁਨਾ ਕੀ ਪੰਡ ਉਤਾਰੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਫਿਰ ਪੰਡਿਤ ਕਿਸ ਨੂੰ ਆਖਿਆ ਜਾਂਦਾ ਹੈ? ਹਜੂਰ ਕਹਿੰਦੇ ਸੋ ਪੰਡਿਤ ਜੋ ਤੇਹਾਂ ਗੁਣਾ ਕੀ ਪੰਡ ਉਤਾਰੈ। ਤਿੰਨਾਂ ਗੁਣਾਂ ਦੀ ਜਿਹੜਾ ਪੰਡ ਭਾਵ ਕੇ ਭਾਰ ਚੱਕਿਆ ਹੋਇਆ, ਤਿੰਨਾਂ ਗੁਣਾਂ ਦੇ ਵੀ ਜਿਹੜਾ ਵਰਤਦਾ ਹੈ, ਇਹਨਾਂ ਦਾ ਭਾਰ ਉਤਾਰ ਦੇਵੇ। ਅਸਲ ਦੇ ਵਿੱਚ ਉਹ ਪੰਡਿਤ ਹੈ, ਉਹ ਵਿਦਵਾਨ ਹੈ। ਰਾਜਸੀ, ਤਾਮਸੀ, ਸਾਧਕੀ, ਇਹ ਤਿੰਨ ਗੁਣ ਹਨ। ਇਹਨਾਂ ਤਿੰਨਾਂ ਗੁਣਾਂ ਵਿੱਚ ਵਰਤਣ ਵਾਲਾ ਜਿਹੜਾ ਸੁਭਾਅ ਦਾ ਇਹਨੇ ਆਪਣੇ ਭਾਰ ਸਿਰ ਤੇ ਚੱਕਿਆ ਹੋਇਆ ਨਾ, ਅੰਤःਕਰਨ ਸਿਰ ਤੇ, ਇਹਦਾ ਉਤਾਰਾ ਕਰ ਦੇਵੇ, ਇਹ ਭਾਰ ਆਪਣੇ ਤੋਂ ਲਾਹ ਦੇਵੇ, ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਪ੍ਰਮਾਤਮਾ ਦੇ ਚੌਥੇ ਤੁਰੀਆ ਪਦ ਵਿੱਚ ਜਾਣਾ ਕਰੇ। ਹਜੂਰ ਕਹਿੰਦੇ ਅਸਲ ਦੇ ਵਿੱਚ ਉਹ ਪੰਡਿਤ ਜਾਣੋ। ਆਨ ਦਿਨ ਏਕੋ ਨਾਮ ਬਖਾਨੈ। ਅਤੇ ਰਾਤ ਦਿਨ ਅਕਾਲ ਪੁਰਖ ਪ੍ਰਮਾਤਮਾ ਦੇ ਇੱਕ ਨਾਮ ਦਾ ਹੀ ਕਥਨ ਕਰਦਾ ਹੈ, ਉਹ ਪੰਡਿਤ ਹੈ। ਪੰਡਿਤ ਦਾ ਅਖਰੀ ਅਰਥ ਹੈ ਸਾਧ ਸੰਗਤ ਜੀ ਵਿਦਵਾਨ। ਹਜ਼ੂਰ ਕਹਿੰਦੇ ਉਸ ਨੂੰ ਵਿਦਵਾਨ, ਉਹ ਪੰਡਿਤ ਜਾਣੋ। ਉਹ ਸੱਚਾ ਪੰਡਿਤ ਹੈ ਜੋ ਰਾਤ ਦਿਨ ਪ੍ਰਮਾਤਮਾ ਦੇ ਨਾਮ ਦਾ ਕਥਨ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹੀ ਯਾਦ ਕਰਦਾ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ। ਸਤਿਗੁਰ ਕੀ ਉਹ ਦਿਖਿਆ ਲੇ। ਇਹ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚੋਂ ਦੀਖਿਆ ਦਾਨ ਲੈਣਾ ਕਰਦਾ ਹੈ। ਦੀਖਿਆ ਤੋਂ ਭਾਵ ਨਾਮ ਦੀ ਦਾਤ ਲੈਣੀ। ਸਤਿਗੁਰੂ ਜੀ ਤੋਂ ਉਪਦੇਸ਼ ਧਾਰਨ ਕਰਕੇ ਗੁਰੂ ਚਰਨਾਂ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਕਰਦਾ ਹੈ। ਸਤਿਗੁਰ ਆਗੈ ਸੀਸ ਧਰੇ। ਅਤੇ ਆਪਣਾ ਸੀਸ ਪੂਰੇ ਸਤਿਗੁਰੂ ਜੀ ਦੇ ਚਰਨਾਂ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਨਹੀਂ ਧਰਦਾ, ਕੇਵਲ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਅੱਗੇ ਧਰਦਾ ਹੈ। ਅਥਵਾ ਹੰਕਾਰ ਰੂਪੀ ਸੀਸ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ। ਇਹ ਮਹਾਰਾਜ, ਇਹ ਜਿਹੜੇ ਜਗਤ ਦੇ ਜਿਹੜੇ ਵਿਕਾਰ ਲਾਏ ਹੋਏ ਨਾ ਮਹਾਰਾਜ ਸੱਚੇ ਪਾਤਸ਼ਾਹੀ ਨੇ, ਤੋਂ ਆਪ ਹੀ ਕਿਰਪਾ ਕਰਕੇ ਸਾਨੂੰ ਖੇੜਾ ਛਡਾਵੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ, ਇਹ ਭੀਤਰ ਤੇ ਇਨ ਕਉ ਡਾਰਹੁ, ਆਪਨ ਨਿਕਟ ਬੁਲਾਵਹੁ, ਆਪਣੀ ਵਿਦ ਆਪ ਜਨਾਵਹੁ। ਐਸੀ ਮਨ ਵਿੱਚ ਭਾਵਨਾ ਧਾਰਨ ਕਰਕੇ ਗੁਰੂ ਚਰਨਾਂ ਵਿੱਚ ਅਰਜ਼ੋਈ ਕਰਦਾ ਹੈ, हे ਮਹਾਰਾਜ ਸੱਚੇ ਪਾਤਸ਼ਾਹ ਜੀ, ਹੰਕਾਰ ਰੂਪੀ ਸੀਸ ਵੱਢ ਕਰਕੇ ਤੁਹਾਡੇ ਚਰਨਾਂ ਵਿੱਚ ਅਰਪਣ ਕਰਦੇ ਹਾਂ, ਨਿਮਰਤਾਵਾਨ ਹੋ ਕੇ ਬੇਨਤੀ ਕਰਦੇ ਹਾਂ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਪੰਡਿਤ ਵਿਦਵਾਨ ਜਾਣੋ। ਇਹ ਪੰਡਿਤ ਦੇ ਲੱਛਣ ਹਨ ਕਿ ਪੂਰੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਅੱਗੇ ਸੀਸ ਨਹੀਂ ਝੁਕਾਉਣਾ ਕਰਦਾ। ਸਦਾ ਅਲੱਗ ਰਹਿ ਨਿਰਵਾਣਾ। ਫਿਰ ਜਗਤ ਅੰਦਰ ਜੀਵਨ ਦੌਰਾਨ ਜ਼ਿੰਦਗੀ ਨਿਰਵਾਹ ਕਰਦਿਆਂ ਹੋਇਆਂ ਫਿਰ ਵੀ ਅਲੱਗ ਹੋ ਕਰਕੇ ਰਹਿੰਦਾ। ਕਿਵੇਂ? ਸੁਰਤ ਆਪਣੀ ਉੱਚੀਆਂ ਰੱਖਦਾ ਹੈ ਸੰਸਾਰ ਤੋਂ, ਜਗਤ ਦੀ ਮੋਹ ਮਮਤਾ ਤੋਂ। ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਸਾਧ ਸੰਗਤ ਨਿਰਲੇਪ ਰਹਿੰਦਾ, ਆਪਣੀਆਂ ਪੰਖੜੀਆਂ ਨੂੰ ਵਿੱਚ ਭਿੱਜਣ ਨਹੀਂ ਦਿੰਦਾ। ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਹੈ, ਤਿਵੇਂ ਤਿਵੇਂ ਕਮਲ ਦਾ ਫੁੱਲ ਉੱਚਾ ਹੋਈ ਜਾਂਦਾ ਹੈ। ਔਰ ਮੁਰਗਾਈ ਵੀ ਸਾਧ ਸੰਗਤ ਆਪਣੇ, ਉਹ ਪੰਛੀ ਹੈ, ਖੰਭ ਨਹੀਂ ਭਿੱਜਣ ਦਿੰਦੀ, ਪਾਣੀ ਵਿੱਚ ਰਹਿੰਦੀ, ਪਾਣੀ ਵਿੱਚ ਹੀ ਹੈ, ਪਰ ਆਪਣੇ ਪੰਖਾਂ ਨੂੰ ਭਿੱਜਣ ਨਹੀਂ ਦਿੰਦੀ। ਕਹਿੰਦੇ ਐਸਾ ਗੁਰਮੁਖਾਂ ਦਾ ਜੀਵਨ ਹੈ, ਐਸੇ ਵਿਦਵਾਨਾਂ ਪੰਡਿਤ ਜਨਾਂ ਦਾ ਜੀਵਨ ਹੁੰਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਨੇ ਵਚਨ ਕੀਤਾ ਹੈ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ। ਇਵੇਂ ਭਵ ਸਾਗਰ ਤੋਂ ਸੁਖੈਲ ਹੀ ਤਰ ਜਾਈਦਾ ਹੈ ਜੇ ਸੁਰਤ ਪਰਮਾਤਮਾ ਦੇ ਚਰਨਾਂ ਦੇ ਨਾਲ ਟਿਕੀ ਰਹੇ ਤਾਂ। ਸੋ ਪੰਡਤ ਤਰਕ ਹੈ ਪਰਵਾਨਾ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿੰਦੇ ਐਸਾ ਪੰਡਿਤ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦਾ ਹੈ।
ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਰਹਿੰਦਾ ਹੈ, ਪਰਮਾਤਮਾ ਨੂੰ ਹਰ ਸਮੇਂ ਯਾਦ ਕਰਦਾ ਹੈ, ਆਪਣਾ ਸੀਸ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਹੈ ਔਰ ਕਦੇ ਵੀ ਆਪਣਾ ਆਪ ਜਣਾਉਂਦਾ ਨਹੀਂ ਹੈ। ਹਜ਼ੂਰ ਕਹਿੰਦੇ ਕੇਵਲ ਪਰਮਾਤਮਾ ਦੇ ਚਰਨਾਂ ਦੀ ਯਾਦ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਐਸਾ ਜੋ ਪੰਡਿਤ ਵਿਦਵਾਨ ਹੈ ਉਹ ਵਾਹਿਗੁਰੂ ਦੇ ਦਰ ਤੇ ਸਦਾ ਹੀ ਪ੍ਰਵਾਨ ਹੁੰਦਾ ਹੈ। ਸਭਨਾ ਮਹਿ ਏਕੋ ਏਕ ਬਖਾਣੈ। ਅਤੇ ਜਿੰਨੇ ਵੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਨੇ, ਸਭ ਜੀਵਾਂ ਦੇ ਅੰਦਰ ਕੇਵਲ ਇੱਕੋ ਇੱਕ ਪਰਮਾਤਮਾ ਦਾ ਹੀ ਸਰੂਪ ਦੇਖ ਕਰਕੇ ਕਥਨ ਕਰਦਾ ਹੈ, ਹੇ ਵਾਹਿਗੁਰੂ, ਹਰ ਇੱਕ ਘਟ ਦੇ ਅੰਦਰ ਪਰਮਾਤਮਾ ਤੇਰਾ ਹੀ ਸਰੂਪ ਵਰਤ ਰਿਹਾ ਹੈ। ਸਭ ਘਟਾਂ ਦੇ ਅੰਦਰ ਕੇਵਲ ਵਾਹਿਗੁਰੂ ਦਾ ਸਰੂਪ ਦੇਖ ਕੇ ਹਰ ਸਮੇਂ ਕਥਨ ਕਰਦਾ ਹੈ। ਜਾਂ ਏਕੋ ਵੇਖੈ ਤਾਂ ਏਕੋ ਜਾਣੈ। ਜਦੋਂ ਇੱਕ ਪਰਮਾਤਮਾ ਦਾ ਸਰੂਪ ਦੇਖਦਾ ਹੈ ਤਾਂ ਫਿਰ ਇੱਕੋ ਪਰਮਾਤਮਾ ਦਾ ਸਰੂਪ ਹੀ ਲੋਕ ਪਰਲੋਕ ਦੇ ਵਿੱਚ ਜਾਣਦਾ ਹੈ। ਤਾਂ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਲੋਕ ਪਰਲੋਕ ਵਿੱਚ ਪਰਮਾਤਮਾ ਹੀ ਸਾਡੀ ਪਰਵਰਿਸ਼ ਕਰਨ ਵਾਲਾ ਹੈ, ਸਾਡਾ ਸੰਗੀ ਸਾਥੀ ਬਣਨ ਵਾਲਾ ਹੈ, ਸਾਡੇ ਅੰਗ ਸੰਗ ਹੋ ਕਰਕੇ ਰੱਖਿਆ ਕਰਨ ਵਾਲਾ ਹੈ। ਜਾਪ ਬਖਸ਼ੇ ਮੇਲੇ ਸੋਏ। ਪਰਮਾਤਮਾ ਜਿਨ੍ਹਾਂ ਜੀਵਾਂ ਤੇ ਬਖਸ਼ਿਸ਼ ਕਰਦਾ ਹੈ, ਆਪ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ, ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ। ਜਿਨ੍ਹਾਂ ਦੇ ਕੀਤੇ ਹੋਏ ਗੁਨਾਹ ਵੀ ਪਰਮਾਤਮਾ ਬਖਸ਼ ਲੈਂਦਾ ਹੈ, ਕਿਉਂਕਿ ਸਾਧ ਸੰਗਤ ਜੀ ਖੇਨ ਖੇਨ ਮਾਤਰ ਸਮੇਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਸਾਡੇ ਤੋਂ ਭੁੱਲਾਂ ਹੋ ਜਾਂਦੀਆਂ ਹਨ। ਜੇ ਜਗਤ ਦੇ ਜੀਵ ਅਸੀਂ ਖਿਨ ਖਿਨ ਮਾਤਰ ਭੁੱਲਣ ਹਾਰੇ ਹਾਂ ਤੇ ਪਰਮਾਤਮਾ ਬਖਸ਼ਣ ਹਾਰਾ ਹੈ। ਹਜ਼ੂਰ ਦਾ ਬਚਨ ਆਉਂਦਾ ਹੈ, ਲੇਖੈ ਕਦੇ ਨਾ ਛੂਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੇ ਪ੍ਰਮਾਤਮਾ, ਜੇ ਸਾਡੇ ਕਰਮਾਂ ਦਾ ਲੇਖਾ ਕਰਨ ਲੱਗੋਗੇ ਤਾਂ ਫਿਰ ਤਾਂ ਕਦੇ ਵੱਧੇ ਛੁੱਟ ਹੀ ਨਹੀਂ ਸਕਾਂਗੇ। ਇਸ ਲਈ ਇਹ ਬਖਸ਼ੰਦ ਪਿਤਾ ਆਪ ਕਿਰਪਾ ਕਰਕੇ ਸਾਨੂੰ ਬਖਸ਼ ਲਓ। ਤੁਹਾਡੀ ਕਿਰਪਾ ਤੋਂ ਬਿਨਾਂ ਕਦੇ ਮਹਾਰਾਜ ਅਸੀਂ ਬਖਸ਼ੇ ਨਹੀਂ ਜਾ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਬਖਸ਼ਿਆ ਹੈ, ਆਪਣੇ ਸਰੂਪ ਦੀ ਅਭੇਦਤਾ ਵਾਹਿਗੁਰੂ ਨੇ ਕਰਵਾ ਦਿੱਤੀ ਹੈ। ਐਥੈ ਉਥੈ ਸਦਾ ਸੁਖ ਹੋਏ। ਉਹਨਾਂ ਗੁਰਮੁਖਾਂ ਨੂੰ ਐਸ ਲੋਕ ਵਿੱਚ ਤੇ ਉੱਥੇ ਪਰਲੋਕ ਦੇ ਵਿੱਚ ਸਦਾ ਹੀ ਆਨੰਦ ਪ੍ਰਾਪਤ ਹੋਇਆ। ਪਰਮਾਤਮਾ ਨੇ ਜਿਨ੍ਹਾਂ ਦੇ ਗੁਨਾਹ ਬਖਸ਼ ਲਏ ਹਨ। ਕਹਿਤ ਨਾਨਕ ਤਬਨ ਬਿਦ ਕਰੇ ਕਿਆ ਕੋਈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ, ਜਗਤ ਦੇ ਅੰਦਰ ਮਨੁੱਖ ਆਪਣੇ ਬਲ ਦੇ ਨਾਲ ਕਿਹੜੀ ਵਿਧੀ ਕਰ ਸਕਦਾ ਹੈ, ਕਿਹੜੀ ਜੁਗਤੀ ਵਰਤ ਸਕਦਾ ਹੈ, ਕਿਹੜਾ ਢੰਗ ਅਪਣਾ ਸਕਦਾ ਹੈ, ਕੋਈ ਆਪਣਾ ਵਸ ਨਹੀਂ ਹੈ। ਇਹ ਪਰਮਾਤਮਾ ਦੀ ਮਿਹਰ ਹੈ, ਵਾਹਿਗੁਰੂ ਦੀ ਦਇਆ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਹੈ। ਜਿਸ ਜੀਵ ਤੇ ਬਖਸ਼ਿਸ਼ ਕਰਦਾ ਉਹਦੇ ਗੁਨਾਹਾਂ ਨੂੰ ਬਖਸ਼ ਕੇ ਆਪਣੇ ਸਰੂਪ ਦੀ ਅਭੇਦਤਾ ਦਿੰਦਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ, ਆਪਣੇ ਬਲ ਦੇ ਨਾਲ ਜੀਵ ਦੇ ਵਸ ਵਿੱਚ ਕੀ ਹੈ, ਕਿਹੜੀ ਵਿਧੀ, ਕਿਹੜੀ ਢੰਗ, ਕਿਹੜੀ ਜੁਗਤੀ ਵਰਤ ਸਕਦਾ ਹੈ, ਜਿਸ ਕਰਕੇ ਵਾਹਿਗੁਰੂ ਦੀ ਅਭੇਦਤਾ ਨੂੰ ਪਾ ਲਵੇ। ਨਹੀਂ, ਕਾਦਾ ਚਿਤ ਵੀ ਆਪਣੇ ਬਲ ਦੇ ਦੁਆਰਾ ਕੁਝ ਵੀ ਨਹੀਂ ਕਰ ਸਕਦਾ। ਸੋਈ ਮੁਕਤ ਜਾਪ ਕਿਰਪਾ ਹੋਈ। ਉਹ ਜੀਵ ਮੁਕਤ ਹੋ ਸਕਦਾ ਹੈ ਜਦੋਂ ਜਿਸ ਜੀਵ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਜਾ ਕੋ ਕਿਰਪਾ ਹੋਏ, ਜਿਨ੍ਹਾਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਿੰਦਾ ਹੈ, ਜਿਨ੍ਹਾਂ ਤੋਂ ਪ੍ਰਮਾਤਮਾ ਗੁਰੂ ਸ਼ਬਦ ਦੀ ਕਮਾਈ ਕਰਵਾਉਂਦਾ ਹੈ, ਉਹ ਗੁਰਮੁਖ ਪਿਆਰੇ ਹੀ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਜੀਵਨ ਮੁਕਤ ਹੁੰਦੇ ਹਨ। ਅਨ ਦਿਨ ਹਰ ਗੁਣ ਗਾਵੈ ਸੋਈ। ਉਹ ਗੁਰਮੁਖ ਪਿਆਰੇ ਰਾਤ ਦਿਨ ਪਿਆਰੇ ਪਰਮਾਤਮਾ ਦੇ ਨਾਮ ਉਚਾਰਨ ਰੂਪੀ ਗੁਣਾਂ ਨੂੰ ਗਾਉਂਦੇ ਹਨ। ਸ਼ਾਸਤਰ ਵੇਦ ਕੀ ਫਿਰ ਪੂਕ ਨ ਹੋਏ। ਔਰ ਜਿੰਨੇ ਸੰਸਾਰ ਦੇ ਸ਼ਾਸਤਰ ਵੇਦ ਆਦਿਕ ਹਨ, ਇਹਨਾਂ ਦਾ ਗਿਆਨ, ਇਹਨਾਂ ਦੇ ਅੰਦਰ ਦੱਸੇ ਹੋਏ ਕਰਮ ਕਾਂਡ ਨੇ, ਉਹਨਾਂ ਦੀ ਕੂਕ ਜਿਹੜੇ ਬਾਪ ਮੁਹਾਰੇ ਬੋਲ ਬੋਲ ਕਰਕੇ ਬਾਰ-ਬਾਰ ਕਰਮ ਕਾਂਡ ਉਹਨਾਂ ਵਿੱਚੋਂ ਬੋਲਦੇ ਹੈ, ਉਹਨਾਂ ਦੀ ਫਿਰ ਕੂਕ ਨਹੀਂ ਕੋਈ ਜੀਵ ਦੇ ਮਨ ਤੇ ਅਸਰ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਚਨ ਕੀਤਾ, ਅਹਰਣ ਮੱਤ ਕਹਿੰਦੇ ਹਨ, ਜਿਹੜੀ ਇਹ ਜੀਵ ਤੇਰੀ ਮੱਤ ਹੈ, ਇਹਨੂੰ ਅਹਰਣ ਬਣਾਉਣਾ ਕਰ। ਜਦ ਪਹਾਰਾ ਧੀਰਜ ਸੁਨਿਆਰ, ਅਹਰਣ ਮੱਤ ਵੇਦ ਹਥਿਆਰ। ਕਿਉਂਕਿ ਜਿਹੜੇ
ਵੇਦਾਂ ਸ਼ਾਸਤਰਾਂ ਰੂਪੀ ਹਥਿਆਰ ਹੈ ਨਾ, ਜਿਵੇਂ ਐਰਣ ਤੇ ਬੜੀਆਂ ਸੱਟਾਂ ਮਾਰੀਆਂ ਜਾਂਦੀਆਂ, ਸਾਧ ਸੰਗਤ ਐਰਣ ਨੂੰ ਕਿਸੇ ਪ੍ਰਕਾਰ ਕੁਝ ਨੁਕਸਾਨ ਨਹੀਂ ਪਹੁੰਚਦਾ। ਐਰਣ ਦੇ ਉੱਪਰ ਜਿਹੜਾ ਕੋਈ ਲੋਹਾ ਕੁਝ ਰੱਖਿਆ ਜਾਂਦਾ ਹੈ, ਉਹਦੇ ਉੱਪਰ ਹਥੌੜਾ ਤੇ ਆਦਿਕ ਲੈ ਕਰਕੇ ਸੱਟਾਂ ਮਾਰੀਆਂ ਜਾਂਦੀਆਂ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਰਣ ਦੀ ਤਰ੍ਹਾਂ ਜਿਹਦੀ ਮੱਤ ਬਣ ਜਾਂਦੀ ਹੈ ਨਾ, ਉਹਦੇ ਉੱਤੇ ਭਾਵੇਂ ਜਿੰਨੇ ਮਰਜ਼ੀ ਕੋਈ ਸੰਸਾਰ ਦੇ ਟਿੱਪਣੀਆਂ ਕਰਨ ਰੂਪੀ ਸੱਟਾਂ ਮਾਰਨ, ਅਯੋਗ ਲਫ਼ਜ਼ਾਂ ਰੂਪੀ ਸੱਟਾਂ ਮਾਰਨ, ਜੋ ਵੇਦਾਂ ਸ਼ਾਸਤਰਾਂ ਰੂਪੀ ਹਥਿਆਰਾਂ ਹਥੌੜਿਆਂ ਦੇ ਨਾਲ ਭਾਵੇਂ ਕਰਮ ਕਾਂਡਾਂ ਰੂਪੀ ਸੱਟਾਂ ਮਾਰਨ, ਪਰ ਜੀਵ ਤੇ ਕਦੇ ਫਿਰ ਅਸਰ ਨਹੀਂ ਹੁੰਦਾ ਹੈ। ਫਿਰ ਭਾਵ ਕਿਸੇ ਦੀ ਫਿਰ ਮਾੜੀ ਸਿੱਖਿਆ ਦੇਣ ਤੇ ਪਿੱਛੇ ਨਹੀਂ ਲੱਗ ਸਕਦਾ। ਜੇ ਐਰਣ ਦੀ ਤਰ੍ਹਾਂ ਗੁਰੂ ਚਰਨਾਂ ਵਿੱਚੋਂ ਚੰਗੀ ਮੱਤ ਧਾਰਨ ਕਰਕੇ ਰਹਿੰਦਾ ਹੈ ਤਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਦਾਂ ਸ਼ਾਸਤਰਾਂ ਦੀ ਕੂਕ ਪੁਕਾਰ ਜਿਹੜਾ ਬੋਲਬਾਲਾ ਫਿਰ ਜੀਵ ਦੇ ਮਨ ਤੇ ਅਸਰ ਨਹੀਂ ਕਰਦਾ। ਜੇ ਵਾਹਿਗੁਰੂ ਨੂੰ ਹਰ ਸਮੇਂ ਯਾਦ ਕਰਦਾ ਹੈ ਤਾਂ ਮਲਾਰ ਮਹੱਲਾ ਤੀਜਾ। ਭ੍ਰਮ ਭ੍ਰਮ ਜੋਨ ਮਨ ਮੁਖ ਪਰਮਾਈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਜਗਤ ਦੇ ਜੀਵ ਬੇਮੁਖ ਹਨ ਸਤਿਗੁਰਾਂ ਤੋਂ, ਜਿਹੜੇ ਮਾਦਾ ਪ੍ਰਸਤ ਜੀਵ ਹਨ, ਉਹ ਬਾਰ-ਬਾਰ ਭਰਮਦੇ ਹੀ ਰਹਿੰਦੇ ਹਨ। ਇਕੱਲਾ ਜਿਉਂਦੇ ਹੋਏ ਨਹੀਂ, ਜੂਨਾਂ ਦੇ ਵਿੱਚ ਵੀ ਹਰ ਸਮੇਂ ਭਰਮਦੇ ਰਹਿੰਦੇ ਹਨ। ਉਹਨਾਂ ਨੂੰ ਬਾਰ-ਬਾਰ ਭਟਕਣਾ ਪੈਂਦਾ ਹੈ। ਜਗਤ ਅੰਦਰ ਜਨਮ ਧਾਰਨ ਕਰਕੇ ਵੀ ਉਹਨਾਂ ਨੂੰ ਬਾਰ-ਬਾਰ ਖੱਜਲ ਖੁਆਰ ਹੋਣਾ ਪੈਂਦਾ। ਕਦੇ ਟਿਕਾਓ ਮਿਲਦਾ ਹੀ ਨਹੀਂ ਹੈ, ਮਨ ਕਰਕੇ ਟਿਕਦੇ ਹੀ ਨਹੀਂ। ਉਹਨਾਂ ਦੇ ਅੰਤਰ ਆਤਮੇ ਨੂੰ ਸ਼ਾਂਤੀ ਨਹੀਂ ਮਿਲਦੀ, ਕਿਉਂਕਿ ਸਤਿਗੁਰੂ ਜੀ ਤੋਂ ਬੇਮੁਖ ਹੋ ਗਏ ਹਨ। ਗੁਰੂ ਤੋਂ ਬੇਮੁਖ ਹੋਣੇ ਕਰਕੇ ਕਿਸੇ ਥਾਂ ਤੇ ਵੀ ਢੋਈ ਨਹੀਂ ਮਿਲਦੀ। ਬਾਰ-ਬਾਰ ਹਜ਼ੂਰ ਕਹਿੰਦੇ ਪਰਮਾਤਮਾ ਉਹਨਾਂ ਭਟਕਿਆ ਹੋਇਆਂ ਨੂੰ ਹੋਰ ਵੀ ਭਰਮਾ ਦੇਣਾ ਕਰਦਾ ਹੈ। ਕਦੇ ਉਹਨਾਂ ਦੀ ਇਕਾਗਰਤਾ ਬਣ ਨਹੀਂ ਦਿੰਦਾ ਪਰਮਾਤਮਾ। ਬਾਰ-ਬਾਰ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ ਵੀ ਐਸੇ ਬੇਮੁਖ ਜੀਵਾਂ ਨੂੰ ਸਾਧ ਸੰਗਤ ਜੀ ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਬਚਨ ਆਉਂਦਾ, ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ। ਵੇ ਪੀਰ ਦਾ ਆਖਰੀ ਅਰਥ ਹੈ ਸਾਧ ਸੰਗਤ ਦੀ ਗੁਰੂ ਤੋਂ ਹੀਣਾ, ਗੁਰੂ ਤੋਂ ਬੇਮੁਖ। ਪੀਰ ਦਾ ਆਖਰੀ ਅਰਥ ਹੈ ਗੁਰੂ। ਵੇ ਤੋਂ ਭਾਵ ਜਿਹੜਾ ਗੁਰੂ ਤੋਂ ਹੀਣਾ ਜੀਵ ਹੈ, ਉਹ ਪ੍ਰਮਾਤਮਾ ਦੇ ਦਰ ਤੇ ਮੰਨਿਆ ਨਹੀਂ ਜਾਂਦਾ। ਪਰਮੇਸ਼ਰ ਦੇ ਦਰ ਤੋਂ ਦਰਗਾਹ ਵਿੱਚ ਉਹਨੂੰ ਧੱਕੇ ਮਾਰ ਕਰਕੇ ਨਰਕਾਂ ਵਿੱਚ ਪਾ ਦਿੱਤਾ ਜਾਂਦਾ ਹੈ। ਐਸੀ ਬੇਮੁਖ ਜੀਵਾਂ ਦੀ ਹਾਲਤ ਹੁੰਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਐਸੇ ਭਟਕਣਾ ਵਿੱਚ ਪਏ ਹੋਏ ਬੇਮੁਖ ਮਨਮੁਖ ਜੀਵ ਹਨ, ਪਰਮੇਸ਼ਰ ਉਹਨਾਂ ਨੂੰ ਹੋਰ ਵੀ ਸੰਸਾਰ ਦੇ 84 ਦੀ ਗੇੜੇ ਦੀ ਭਟਕਣਾ ਵਿੱਚ ਪਾਉਂਦਾ ਹੈ। ਜਮ ਕਾਲ ਮਾਰੇ ਨਿਤ ਪਤ ਗਵਾਈ। ਸਤਿਗੁਰਾਂ ਤੋਂ ਬੇਮੁਖ ਹੋਇਆਂ ਦੀ ਫਿਰ ਕਿੱਦਾਂ ਦੀ ਦਸ਼ਾ ਹੁੰਦੀ ਹੈ ਜੀਵਾਂ ਦੀ। ਜਮ ਕਾਲ ਮਾਰੇ, ਜਿਹੜਾ ਕਾਲ ਕਰਨ ਵਾਲੇ ਜਮ ਹਨ, ਧਰਮ ਰਾਜੇ ਦੇ ਦੂਤ, ਉਹ ਬਾਰ-ਬਾਰ ਜੀਵ ਨੂੰ ਮਾਰਦੇ ਹਨ, ਸਜ਼ਾਵਾਂ ਦਿੰਦੇ ਹੈ। ਫਿਰ ਆਪਣੀ ਜਿਹੜੀ ਪਤ ਇੱਜ਼ਤ ਹੁੰਦੀ ਹੈ ਨਾ, ਜੀਵ ਗਵਾ ਲੈਂਦਾ ਹੈ। ਨਾ ਇਸ ਲੋਕ ਵਿੱਚ ਇੱਜ਼ਤ ਰਹਿੰਦੀ ਤੇ ਨਾ ਪਰਮੇਸ਼ਰ ਦੇ ਦਰ ਤੇ। ਸਭ ਥਾਵਾਂ ਤੇ ਲਾਹਨਤਾਂ ਰੂਪੀ ਸਵਾਹ ਸੀਸੇ ਵਿੱਚ ਪੈਂਦੀ ਹੈ। ਸਤਿਗੁਰ ਸੇਵਾ ਜਮ ਕੀ ਕਾਨ ਚੁਕਾਈ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਮਾਂ ਦੀ ਕਾਨ ਕਨੌਟ ਕਿਹਨਾਂ ਦੀ ਦੂਰ ਹੋਈ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪੂਰੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ, ਜੋ ਗੁਰਮੁਖ ਪਿਆਰੇ ਭਾਵਨਾ ਪ੍ਰੇਮ ਦੀ ਸਹਿਤ ਹੋ ਕੇ ਸਤਿਗੁਰਾਂ ਦੇ ਬਚਨ ਮੰਨਣ ਰੂਪੀ ਸੇਵਾ ਨੂੰ ਕਮਾਉਂਦੇ ਹਨ, ਭਾਵ ਭਗਤੀ ਰੂਪ ਸੇਵਾ ਕਰ ਲੈਂਦੇ ਨੇ। ਗੁਰੂ ਚਰਨਾਂ ਦੀ ਪ੍ਰਤੱਖ ਦੀ ਜੋ ਭਾਵਨਾ ਦੀ ਸਹਿਤ ਸੇਵਾ ਕਰਦੇ ਹਨ, ਉਹਨਾਂ ਦੀ ਜਮਾਂ ਦੀ ਕਾਨ ਕਨੌਟ ਮਿਟ ਜਾਂਦੀ ਹੈ। ਮਨ ਵਿੱਚ ਕਿਸੇ ਪ੍ਰਕਾਰ ਜਮਾਂ ਦਾ ਸ਼ੰਕਾ ਭਰਮ ਨਹੀਂ ਰਹਿ ਜਾਣਾ ਕਰਦਾ। ਹਰ ਪ੍ਰਭ ਮਿਲਿਆ ਮਹਿਲ ਕਰ ਪਾਈ। ਹਰੇ ਅਕਾਲ ਪੁਰਖ ਵਾਹਿਗੁਰੂ ਪਿਆਰਾ ਪਰਮਾਤਮਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਿਆ, ਉਹਨਾਂ ਜਿਨ੍ਹਾਂ ਨੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਕੀਤੀ ਹੈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਕੇ ਬਚਨ ਮੰਨ ਕੇ ਸ਼ਬਦ ਦੀ ਕਮਾਈ ਕੀਤੀ ਹੈ। ਪ੍ਰਾਣੀ ਗੁਰਮੁਖ ਨਾਮ ਧਿਆਏ। हे ਪ੍ਰਾਣਾ ਧਾਰੀ ਜੀਵ, ਗੁਰੂ ਕੀ ਸੰਗਤ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰ। ਜਨਮ ਪਦਾਰਥ ਦੁਬਦਾ ਖੋਇਆ। ਕਿਉਂਕਿ ਜਿਹੜਾ ਅਮੋਲਕ ਜਨਮ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਨਾ ਮਨੁੱਖਾ ਜੀਵਨ ਦਾ, ਇਹ ਤੂੰ ਅਜਾਈ ਹੀ ਦੂਰ ਗਵਾ ਲੈਣਾ ਕੀਤਾ ਹੈ।
ਹੈ ਤਾਂ ਬਹੁਤ ਦੁਰਲਭ ਹੈ ਇਹ ਮਾਨਸ ਦੇਹੀ, ਪਰ ਬੇਸਮਝੀ ਕਰਕੇ ਤੂੰ ਆਪਣਾ ਅਜਾਈ ਹੀ ਇਸ ਜੀਵਨ ਨੂੰ ਗਵਾਇਆ ਹੈ। ਕੌਡੀ ਬਦਲੇ ਜਾਏ। ਇਹ ਹੀਰਿਆਂ ਵਰਗੀ ਦੇਹੀ ਪ੍ਰਮਾਤਮਾ ਨੇ ਦਿੱਤੀ ਹੈ, ਪਰ ਇਹ ਪ੍ਰਾਣਾ ਤਾਰੀ ਜੀਵ ਤੂੰ ਇਹਨੂੰ ਕੌਡੀਆਂ ਦੇ ਭਾਗ ਗਵਾਈ ਜਾ ਰਿਹਾ ਹੈ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਦਿਨੇ ਖਾ ਪੀ ਕੇ ਗਵਾ ਲਿਆ, ਰਾਤ ਨੂੰ ਸੌਂ ਕੇ ਗਵਾ ਲਈ, ਬਸ ਕੇਵਲ ਇੱਥੋਂ ਤੱਕ ਹੀ ਜ਼ਿੰਦਗੀ ਸੀਮਿਤ ਰਹਿ ਗਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੀਰਿਆਂ ਵਰਗੀ ਤਾਂ ਪਰਮਾਤਮਾ ਨੇ ਦੇਹ ਦਿੱਤੀ ਸੀ ਮਨੁੱਖਾ ਜੀਵਨ, ਪਰ ਅਗਿਆਨੀ ਜੀਵ ਨੇ ਕੌਡੀਆਂ ਦੇ ਭਾਗ ਗਵਾ ਦਿੱਤੇ, ਕਿਸੇ ਲੇਖੇ ਵਿੱਚ ਨਹੀਂ ਪਈ। ਪਰਮਾਤਮਾ ਦੇ ਦਰ ਤੇ ਪ੍ਰਵਾਨ ਨਾ ਹੋ ਸਕਿਆ। ਜੋ ਸ਼ੁਭ ਅਵਸਰ ਪਰਮਾਤਮਾ ਦੇ ਨਾਲ ਮਿਲਣ ਦਾ ਇਹ ਮਾਨਸ ਜੀਵਨ ਦਾ ਪ੍ਰਾਪਤ ਹੋਇਆ ਸੀਗਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਐਸੇ ਜਗਤ ਦੇ ਜੋ ਅਗਿਆਨੀ ਜੀਵ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰੂਪੀ ਪਦਾਰਥ ਨੂੰ ਇਕੱਤਰ ਨਹੀਂ ਕੀਤਾ, ਕੇਵਲ ਵਿਸ਼ਿਆਂ ਦੇ ਸੰਸਾਰ ਦੇ ਅੰਦਰ ਵਾਸ਼ਨਾ ਨੂੰ ਹਰ ਸਮੇਂ ਗਲਤਾਨ ਵਿੱਚ ਹੋ ਕੇ ਰਹੇ ਹੈ, ਔਰ ਦੁਬਿਧਾ ਵਿੱਚ ਪੈ ਕੇ ਹਰ ਸਮੇਂ ਖਵਾਰ ਹੁੰਦੇ ਰਹੇ ਹਨ। ਹਜ਼ੂਰ ਕਹਿੰਦੇ ਉਹਨਾਂ ਨੇ ਆਪਣਾ ਜੀਵਨ ਕੌਡੀਆਂ ਦੇ ਵਾਂਗ ਗਵਾ ਲਿਆ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਕਰ ਕਿਰਪਾ ਗੁਰਮੁਖ ਲੱਗੈ ਪਿਆਰਾ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਉਹਨਾਂ ਗੁਰਮੁਖਾਂ ਦੇ ਨਾਲ ਉਸ ਸੰਸਾਰ ਦੇ ਵਡਭਾਗੇ ਜੀਵਨ ਦਾ ਪਿਆਰ ਲੱਗਦਾ ਹੈ। ਕਿਉਂਕਿ ਸਾਧ ਸੰਗਤ ਜੀ, ਮਨੁੱਖ ਨੂੰ ਜਿਹੋ ਜਿਹਾ ਰੰਗ ਚੜ੍ਹਿਆ ਹੁੰਦਾ ਨਾ ਸੰਗਤ ਦਾ, ਉਹੋ ਜਿਹਾ ਹੀ ਪਿਆਰ ਮਨ ਦੇ ਵਿੱਚ ਬਣਦਾ ਹੈ। ਜਿੱਦਾਂ ਦੀ ਸੰਗਤ ਦਾ ਮਨ ਤੇ ਰੰਗ ਚੜ੍ਹਿਆ ਹੋਵੇ ਉੱਦਾਂ ਦੇ ਨਾਲ ਹੀ ਪਿਆਰ ਬਣਦਾ ਹੈ। ਮਨੁੱਖ ਜਿਹੋ ਜਿਹੇ ਗੁਣ ਧਾਰਨ ਕਰਦਾ ਜਾਂ ਔਗੁਣ ਧਾਰਦਾ ਹੈ ਆਪਣੇ ਅੰਦਰ, ਉਹੋ ਜਿਹੇ ਹੀ ਸੁਭਾਵਿਕ ਹੀ ਕਰਮ ਕਰਨ ਵੱਲ ਪ੍ਰੇਰਿਤ ਹੋ ਜਾਂਦਾ ਹੈ। ਉਹੋ ਜਿਹਿਆਂ ਦੇ ਨਾਲ ਸੁਭਾਵਿਕ ਹੀ ਪਿਆਰ ਬਣ ਜਾਂਦਾ ਹੈ। ਜੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਫਿਰ ਸਾਧ ਸੰਗਤ ਨਾਮ ਜਪਣ ਵਾਲਿਆਂ ਦਾ, ਆਪ ਨਾਮ ਜਪਦਾ ਤੇ ਨਾਮ ਜਪਣ ਵਾਲਿਆਂ ਦੀ ਸੰਗਤ ਦੇ ਨਾਲ ਪਿਆਰ ਬਣਦਾ ਹੈ। ਜੇ ਖੋਟੀ ਸੰਗਤ ਕੀਤੀ, ਔਗੁਣ ਧਾਰਨ ਕੀਤੇ ਹੈ, ਤੇ ਫਿਰ ਕਦੇ ਚੰਗੀ ਸੰਗਤ ਵਿੱਚ ਬੈਠਣ ਨੂੰ ਮਨ ਨਹੀਂ ਕਰਦਾ। ਮਨ ਸੁਭਾਅ ਜਿਹੜਾ ਫਿਰ ਬਦਲ ਜਾਂਦਾ, ਹਰ ਸਮੇਂ ਕਹਿੰਦਾ ਕਿ ਮੈਂ ਖੋਟੀ ਸੰਗਤ ਕਰਾਂ। ਜਿਹੜਾ ਅਮਲੀ ਬੰਦਾ ਉਹਨੂੰ ਅਮਲ ਨਸ਼ੇ ਕਰਨ ਵਾਲੇ ਸਾਧ ਸੰਗਤ ਪਿਆਰੇ ਲੱਗਦੇ ਆ। ਚੋਰ ਨੂੰ ਚੋਰੀ ਕਰਨ ਵਾਲਿਆਂ ਦੇ ਨਾਲ ਹੀ ਪਿਆਰ ਹੋ ਸਕਦਾ ਹੈ। ਠੱਗ ਨੂੰ ਠੱਗੀ ਮਾਰਨ ਵਾਲਿਆਂ ਦੇ ਨਾਲ ਹੀ ਪਿਆਰ ਹੋ ਸਕਦਾ ਹੈ। ਝੂਠੇ ਬੰਦੇ ਨੂੰ ਝੂਠਿਆਂ ਦੇ ਨਾਲ ਹੀ ਪਿਆਰ ਹੁੰਦਾ ਹੈ। ਤੇ ਜਿਹੜਾ ਸੱਚਾ ਹੈ, ਖਰਾ, ਉਹਨੂੰ ਸੱਚਿਆਂ ਖਰਿਆਂ ਦੇ ਨਾਲ ਹੀ ਸਾਧ ਸੰਗਤ ਪਿਆਰ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹੋ ਹੀ ਫਰਮਾਨ ਕਰਦੇ ਹਨ, ਕਰ ਕਿਰਪਾ ਗੁਰਮੁਖ ਲੱਗੈ ਪਿਆਰ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਉਹ ਵਡਭਾਗੇ ਜੀਵਾਂ ਦਾ ਗੁਰਮੁਖਾਂ ਦੇ ਨਾਲ ਪਿਆਰ ਲੱਗਦਾ ਹੈ। ਹਜ਼ੂਰ ਕਹਿੰਦੇ ਇਉਂ ਬੇਨਤੀ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਹੇ ਗਰੀਬ ਨਵਾਜ, ਹੇ ਮਹਾਰਾਜ, ਤੁਹਾਡੀ ਸੰਗਤ ਦੇ ਨਾਲ ਸਾਡੇ ਮਨ ਵਿੱਚ ਵੀ ਪਿਆਰ ਲੱਗ ਜਾਵੇ। ਅੰਤਰ ਭਗਤ ਹਰ ਹਰ ਉਰ ਧਾਰਾ। ਜਿਨ੍ਹਾਂ ਦਾ ਗੁਰਮੁਖਾਂ ਦੇ ਨਾਲ ਪਿਆਰ ਲੱਗਦਾ ਹੈ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਵਸ ਜਾਂਦੀ ਹੈ, ਅਤੇ ਹਰ ਹਰ ਉਰ ਧਾਰ, ਹਰਿਆਂ ਭਰਿਆਂ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਸਦਾ ਹੀ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹਨ। ਹਰ ਸਮੇਂ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ। ਭਵ ਜਲ ਸ਼ਬਦ ਗੰਗਾਵਣ ਹਾਰਾ। ਉਹ ਗੁਰਮੁਖ ਪਿਆਰੇ ਇਹੋ ਸ਼ਬਦ ਦੀ ਕਮਾਈ ਕਰਦੇ ਹਨ ਆਪਣੇ ਜੀਵਨ ਵਿੱਚ, ਨਿਸ਼ਚਾ ਧਾਰਨ ਕਰਕੇ ਕਿ ਭਵ ਜਲ ਸ਼ਬਦ ਲੰਘਾਵਣ ਹਾਰ। ਸ਼ਬਦ ਹੀ ਭਵ ਸਾਗਰ ਤੋਂ ਸਾਨੂੰ ਪਾਰ ਲੰਘਾਉਣ ਵਾਲਾ ਹੈ। ਸ਼ਬਦ ਕਰਕੇ ਹੀ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਨਿਸ਼ਚੇ ਕਰਕੇ ਵਾਹਿਗੁਰੂ ਸ਼ਬਦ ਦੀ ਕਮਾਈ ਕਰਦੇ ਹਨ। ਦਰ ਸਾਚੈ ਦਿਸੈ ਸਚਿਆਰਾ। ਐਸੇ ਸਚਿਆਰ ਗੁਰਮੁਖ ਪਿਆਰੇ ਪਰਮਾਤਮਾ ਦੇ ਸੱਚੇ ਦਰ ਤੇ ਦਿਸਦੇ ਹਨ, ਭਾਵ ਕਿ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੇ ਹੈ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਨਿਸ਼ਚੇ ਧਾਰਨ ਕਰਕੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤਾ ਹੈ ਗੁਰਬਾਣੀ ਅੰਦਰ ਕਿ ਗੁਰੂ ਸ਼ਬਦ ਤੋਂ ਬਿਨਾਂ ਸਾਧ ਸੰਗਤ ਦੀ ਜਿਹੜਾ ਜਗਤ ਹੈ ਨਾ, ਇਹ ਬੌਰਿਆਂ ਦੀ ਤਰ੍ਹਾਂ, ਝੱਲਿਆਂ ਦੀ ਤਰ੍ਹਾਂ ਫਿਰਦਾ ਹੈ।
ਜਿਹੜੇ ਜਗਤ ਦੇ ਜੀਵ ਹੈ ਨਾ, ਇਹ ਝੱਲਿਆਂ ਦੀ ਤਰ੍ਹਾਂ ਹਨ ਗੁਰੂ ਸ਼ਬਦ ਤੋਂ ਬਿਨਾਂ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਇਹ ਜਗਤ ਝੱਲਿਆਂ ਦੀ ਤਰ੍ਹਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਐਸੀ ਜਗਤ ਦੇ ਜੀਵਾਂ ਦੀ ਹਾਲਤ ਹੈ। ਔਰ ਜਿਹੜੇ ਗੁਰਮੁਖ ਪਿਆਰੇ ਸ਼ਬਦ ਨੂੰ ਨਿਸ਼ਚੇ ਕਰਕੇ ਧਾਰਨ ਕਰ ਲੈਂਦੇ ਨੇ, ਸ਼ਬਦ ਦੀ ਕਮਾਈ ਕਰਦੇ ਹਨ, ਉਹ ਫਿਰ ਸਚਿਆਰ ਸੱਚੇ ਹੋ ਜਾਂਦੇ ਨੇ। ਉਹਨਾਂ ਦਾ ਹਿਰਦਾ ਵੀ ਸੱਚਾ ਹੋ ਜਾਂਦਾ ਹੈ, ਸਵੱਛ ਹੋ ਜਾਂਦਾ ਹੈ, ਜਿਸ ਕਰਕੇ ਸੱਚੇ ਪਰਮਾਤਮਾ ਦੇ ਦਰ ਤੇ ਦਿਸਦੇ ਹਨ। ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ। ਸਤਿਗੁਰਾਂ ਤੋਂ ਬੇਮੁਖ ਹੋ ਕੇ ਭਾਵੇਂ ਕਿੰਨੇ ਹੀ ਜਗਤ ਦੇ ਕਰਮ ਕਾਂਡ ਕਰਦਾ ਹੈ, ਭਾਵੇਂ ਕਿੰਨੇ ਹੀ ਬਾਰ-ਬਾਰ ਭਾਵੇਂ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਨੂੰ ਕਰਦਾ ਹੈ, ਬੇਨਸ ਗੁਰ ਭਰਮ ਭੂਲੀ ਬਹੁ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਬਿਨਾਂ ਸਤਿਗੁਰੂ ਜੀ ਦੇ ਪ੍ਰਾਪਤ ਕੀਤਿਆਂ ਇਹ ਜੀਵ ਸੰਸਾਰ ਦੇ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਜਗਤ ਦੀ ਮੋਹ ਮਮਤਾ ਵਿੱਚ ਲੱਗਾ ਰਹਿੰਦਾ ਹੈ। ਮਮਤਾ ਬਹੁ ਵਧਾਇਆ। ਔਰ ਸੰਸਾਰ ਦੇ ਸਰੀਰ ਦੀ ਹੰਗਤਾ ਪਦਾਰਥਾਂ ਦੀ ਮੋਹ ਮਮਤਾ ਇਸ ਜੀਵ ਨੇ ਬਹੁਤ ਵਧਾਵਣਾ ਕੀਤੀ ਹੈ। ਗੁਰੂ ਤੋਂ ਬੇਮੁਖ ਹੋ ਗਿਆ, ਸ਼ਬਦ ਦੀ ਕਮਾਈ ਨਾ ਕੀਤੀ, ਜਿਸ ਕਰਕੇ ਸੰਸਾਰ ਦੀ ਮੋਹ ਮਮਤਾ ਵਿੱਚ ਹਰ ਸਮੇਂ ਗਰਤਾਨ ਹੋਇਆ ਰਹਿੰਦਾ ਹੈ। ਦੂਜੇ ਭਾਈ ਮਨ ਮੁਖ ਦੁਖ ਪਾਇਆ। ਹਜ਼ੂਰ ਕਹਿੰਦੇ ਹਨ ਦਵੈਸ਼ ਭਾਵਨਾ ਵਿੱਚ ਲੱਗਣੇ ਕਰਕੇ ਮਨਮੁਖ ਜੀਵਾਂ ਨੇ ਬਹੁਤ ਭਾਰੀ ਦੁੱਖ ਪਾਇਆ ਹੈ। ਦੂਜੇ ਪਾਏ, ਦੂਜੇ ਤੋਂ ਭਾਵ ਇੱਕ ਪਰਮਾਤਮਾ ਦਾ ਪਾਏ ਪਿਆਰ ਤਿਆਗ ਕੇ ਔਰ ਸੰਸਾਰ ਦੇ ਨਾਲ ਪਿਆਰ ਪਾਈ ਬੈਠਾ ਹੈ। ਇਹ ਜੋ ਜਗਤ ਮਿਥਿਆ ਹੈ, ਸੁਪਨੇ ਦੀ ਤਰ੍ਹਾਂ ਹੈ, ਨਾਸਵੰਤ ਹੈ, ਸੰਸਾਰ ਦੇ ਵਿਸ਼ਿਆਂ ਦੇ ਨਾਲ, ਬੁਰੀ ਸੰਗਤ ਦੇ ਨਾਲ ਪਿਆਰ ਪਾਈ ਬੈਠਾ ਹੈ। ਐਸੀ ਹੀ ਮਨਮੁਖ ਜੀਵ ਦੀ ਹਾਲਤ ਹੈ। ਆਪੇ ਕਰਤਾ ਅਗਮ ਅਥਾਹ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਨਹਾਰਾ ਹੈ, ਗਮਤਾ ਤੋਂ ਰਹਿਤ ਹੈ। ਅਥਾਹ ਉਸ ਵਾਹਿਗੁਰੂ ਦਾ ਐਸਾ ਡੂੰਘਾ ਔਰ ਵੱਡਾ ਸਰੂਪ ਹੈ ਜਿਹਦੇ ਉਰਾਰ ਪਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰ ਸ਼ਬਦੀ ਜਪੀਐ ਸਚ ਲਾਹਾ। ਜਗਤ ਦੇ ਅੰਦਰ ਹਰ ਕੋਈ ਮਨੁੱਖ ਯਤਨ ਕਰਦਾ ਕਿ ਮੈਨੂੰ ਲਾਹਾ ਪ੍ਰਾਪਤ ਹੋਵੇ, ਮੈਂ ਜ਼ਿੰਦਗੀ ਵਿੱਚ ਲਾਭ ਖੱਟਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸ਼ਬਦ ਤੋਂ ਬਿਨਾਂ ਕਦੇ ਸੱਚਾ ਲਾਹਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਾਧ ਸੰਗਤ ਦੁਨੀਆ ਦੇ ਭਾਵੇਂ ਕਿੰਨੇ ਮਾਇਕੀ ਪਦਾਰਥਾਂ ਨੂੰ ਵਪਾਰ ਕਰਨ ਦੇ ਲਾਹੇ ਲਏ ਜਾਂਦੇ ਹੈ, ਪਰ ਇਹ ਕੇਵਲ ਦੁਨੀਆ ਤੱਕ ਸੀਮਿਤ ਹਨ। ਜੋ ਜ਼ਿੰਦਗੀ ਦਾ ਆਤਮਿਕ ਲਾਹਾ ਹੈ ਉਹ ਗੁਰੂ ਕੇ ਸ਼ਬਦ ਦੇ ਦੁਆਰਾ ਪ੍ਰਾਪਤ ਹੁੰਦਾ ਹੈ, ਜੋ ਦੋਹਾਂ ਲੋਕਾਂ ਵਿੱਚ ਨਾਲ ਨਿਭਦਾ ਹੈ, ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ ਹੈ, ਸੰਗ ਸਾਥ ਦਿੰਦਾ ਹੈ। ਦੁਨੀਆ ਦਾ ਵਪਾਰ ਦਾ ਲਾਹਾ, ਇਹ ਧਨ ਜਿਹੜੇ ਪਦਾਰਥ ਕੇਵਲ ਦੁਨੀਆ ਤੱਕ ਸਾਡੇ ਲਈ ਸੁੱਖ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਸ਼ਬਦ ਦਾ ਲਾਹਾ ਪ੍ਰਾਪਤ ਕਰਨਾ ਹੈ, ਗੁਰੂ ਸ਼ਬਦ ਦੀ ਕਮਾਈ ਕਰਨੀ ਹੈ, ਐਸਾ ਜੋ ਵਾਹਿਗੁਰੂ ਦਾ ਸੱਚਾ ਲਾਹਾ ਹੈ, ਇਹ ਪਰਮਾਤਮਾ ਦੇ ਦਰ ਤੱਕ ਨਾਲ ਜਾਂਦਾ ਹੈ, ਅੰਗ ਸੰਗ ਹੋ ਕੇ ਰੱਖਿਆ ਕਰਦਾ ਹੈ। ਹਜ਼ੂਰ ਫਰਮਾਨ ਕਰਦੇ ਨੇ ਗੁਰ ਸ਼ਬਦੀ ਜਪੀਐ ਸਚ ਲਾਹਾ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ, ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਵਾਹਿਗੁਰੂ ਦੇ ਜਾਪ ਨੂੰ ਜਪਿਆ, ਐਸੇ ਗੁਰਮੁਖ ਪਿਆਰੇ ਸੱਚਾ ਲਾਹਾ ਪਾਉਂਦੇ ਹਨ। ਹਾਜ਼ਰ ਹਜ਼ੂਰ ਹਰ ਬੇਪਰਵਾਹ। ਇਸ ਲਾਹੇ ਦੀ ਬਦੌਲਤ ਫਿਰ ਪਰਮਾਤਮਾ ਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਹਨ ਕਿ ਪਰਮਾਤਮਾ ਇਹ ਵਾਹਿਗੁਰੂ ਤੋਂ ਬੇਪਰਵਾਹ ਸਰੂਪ ਹੈ। ਔਰ ਬੇਪਰਵਾਹ ਹੋ ਕਰਕੇ ਕਿਸੇ ਦਾ ਮਨ ਵਿੱਚ ਡਰ ਕੋਈ ਸ਼ੰਕਾ ਨਾ ਧਾਰਨ ਕਰਦੇ ਹੋਇਆ ਪਰਮਾਤਮਾ ਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਹਨ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਇਹ ਪਰਮਾਤਮਾ ਤੂੰ ਹਰ ਥਾਵਾਂ ਤੇ ਤੇਰਾ ਸਰੂਪ ਹੈ, ਹਰ ਸਮੇਂ ਤੂੰ ਹਾਜ਼ਰ ਨਾਜ਼ਰ ਹੈ। ਐਸਾ ਉਹ ਗੁਰਮੁਖ ਪਿਆਰੇ ਜਾਣਦੇ ਹਨ। ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ, ਕਿ ਪਰਮਾਤਮਾ ਤੂੰ ਸਾਡੇ ਇਹਨਾਂ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਹੈ। ਵੱਖਰੀ ਗੱਲ ਹੈ ਸਾਡੇ ਕੋਲ ਤੈਨੂੰ ਦੇਖਣ ਦੀ ਨਿਗਾਹ ਨਹੀਂ ਹੈ, ਪਰ ਪਰਮਾਤਮਾ ਤੂੰ ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਵੱਸਦਾ ਹੈ। ਨਾਨਕ ਗੁਰਮੁਖ ਨਾਮ ਸਮਾਹ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰਦੇ ਨੇ,
ਕਿ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਣ ਰੂਪੀ ਲਾਹਾ ਪ੍ਰਾਪਤ ਕਰਕੇ ਨਾਮੀ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ। ਉਹ ਗੁਰਮੁਖ ਪਿਆਰੇ ਧਨ ਹਨ, ਨਾਨਕ ਗੁਰਮੁਖ ਨਾਮ ਸਮਾਹਾ, ਜਿਨ੍ਹਾਂ ਨੇ ਨਾਮ ਜਪ ਕਰਕੇ ਨਾਮੀ ਪਰਮੇਸ਼ਰ ਦਾ ਹੀ ਸਰੂਪ ਹੋ ਜਾਣਾ ਕੀਤਾ ਹੈ, ਵਾਹਿਗੁਰੂ ਦਾ ਹੀ ਸਰੂਪ ਹੋ ਗਏ ਹਨ। ਉਹਨਾਂ ਵਿੱਚ ਰੰਜਕ ਮਾਤਰ ਵੀ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜਿਵੇਂ ਪਾਣੀ ਵਿੱਚ ਪਾਣੀ ਪਾ ਦਈਏ ਤੇ ਕੋਈ ਭੇਦ ਨਹੀਂ ਕਥਨ ਕਰ ਸਕਦਾ, ਤਿਵੇਂ ਹੀ ਪਰਮਾਤਮਾ ਔਰ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲਿਆਂ ਵਿੱਚ ਕੋਈ ਭੇਦ ਨਹੀਂ ਕਥਨ ਕੀਤਾ ਜਾ ਸਕਦਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਐਸਾ ਉਹ ਗੁਰਮੁਖ ਪਿਆਰਿਆਂ ਦਾ ਜੀਵਨ ਹੈ। ਹਜ਼ੂਰ ਕਹਿੰਦੇ ਹਨ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰੜੀ ਸੰਪੂਰਨ ਥੀਆ ਰਾਮ। ਐਸੀ ਉਹਨਾਂ ਗੁਰਮੁਖਾਂ ਦੀ ਜੀਵਨ ਯਾਤਰਾ ਸੰਪੂਰਨ ਹੋਈ ਹੈ, ਜਿਨ੍ਹਾਂ ਨੇ ਜੋਤੀ ਸਰੂਪ ਪਰਮਾਤਮਾ ਵਿੱਚ ਆਪਣੀ ਜੋਤ ਨੂੰ ਮਿਲਾਇਆ ਹੈ। ਵਾਹਿਗੁਰੂ ਦੇ ਨਾਮ ਦਾ ਸ਼ਬਦ ਦਾ ਅਭਿਆਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਲੇਖਿਆ ਕਤਹਿ ਨਾ ਛੁਟੀਐ, ਖਿਨ ਖਿਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪੇ ਕਰਤਾ ਅਗਮ ਅਥਾਹ, ਗੁਰ ਸ਼ਬਦੀ ਜਪੀਐ ਸਚ ਲਾਹਾ। ਹਾਜ਼ਰ ਹਜ਼ੂਰ ਹਰ ਬੇਪਰਵਾਹ, ਨਾਨਕ